व्यूअर्स ब्रेक तो बाद तुहाडा स्वागत है। ਅਸੀਂ ਸਾਡੇ ਰਹਿੰਦੇ ਸਵਾਲ ਡਾਕਟਰ ਸਾਹਿਬ ਕੋਲੋਂ ਕਿਸੇ ਹੋਰ ਸ਼ੋਅ ਵਿੱਚ ਡਿਸਕਸ ਕਰਾਂਗੇ। ਹੁਣ ਅਸੀਂ ਚੱਲਦੇ ਹਾਂ ਅੱਜ ਦੇ ਦਿਨ ਦੀ ਅਹਿਮੀਅਤ ਵੱਲ। ਡਾਕਟਰ ਸਾਹਿਬ ਇਸ ਤੇ ਚਾਨਣਾ ਪਾਓ। ਅੱਜ ਸਿੱਖ ਇਤਿਹਾਸ ਦੇ ਹਵਾਲੇ ਨਾਲ 1712 ਦੇ ਵਿੱਚ ਬਹਾਦਰ ਸ਼ਾਹ ਜਿਹੜਾ ਕਿ ਔਰੰਗਜ਼ੇਬ ਦਾ ਲੜਕਾ ਸੀ, ਗੁਰੂ ਸਾਹਿਬ ਦੇ ਨਾਲ ਉਹਨੇ ਸਮਝੌਤਾ ਕਰਕੇ ਜੋ ਇਕਰਾਰ ਕੀਤੇ, ਫਿਰ ਵਾਅਦਾ ਖਿਲਾਫੀ ਵੀ ਕੀਤੀ। ਔਰ ਇਹੀ ਕਾਰਨ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਰ 10ਵੇਂ ਪਾਤਸ਼ਾਹ ਨੇ ਭੇਜਿਆ ਤਾਂ ਕਿ ਮਿਸ਼ਨ ਨੂੰ ਸੰਪੂਰਨ ਕਰੇ, ਦੁਸ਼ਟਾਂ ਨੂੰ ਸੋਧਣ ਦੇ। ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਪਹਿਲਾ ਸਥਾਪਿਤ ਕੀਤਾ। ਫਿਰ ਬਹਾਦਰ ਸ਼ਾਹ ਆਪਣੇ ਅਖੀਰਲੇ 1710 ਸਿੱਖ ਰਾਜ ਸਥਾਪਿਤ ਹੁੰਦਾ ਅਤੇ ਅਗਲੇ 2 ਸਾਲ ਫਿਰ ਉਹ ਜਿਹੜਾ ਇਸ ਪਰੇਸ਼ਾਨੀ 'ਚ ਕਿ ਬੰਦਾ ਸਿੰਘ ਨੂੰ ਕਿਵੇਂ ਕਾਬੂ ਕਰਨਾ ਹੈ, ਉਹ ਇੰਨਾ ਕੁ ਪਰੇਸ਼ਾਨ ਹੋਇਆ ਵੀ ਪਾਗਲ ਹੋ ਗਿਆ ਔਰ ਲਾਹੌਰ ਦੇ ਵਿੱਚ ਉਹ ਮਰ ਗਿਆ ਅੱਜ ਦੇ ਦਿਨ। 1850 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜਿਹੜੇ ਜਿਸ ਨੂੰ ਪਹਿਲਾਂ ਮਾਂ ਤੋਂ ਵਿਛੋੜਿਆ ਗਿਆ, ਉਸ ਨੂੰ ਅੰਗਰੇਜ਼ਾਂ ਨੇ 1849 'ਚ ਸਿੱਖ ਰਾਜ ਹੜੱਪ ਲਿਆ ਅਤੇ ਉਸ ਨੂੰ ਫਤਿਹਗੜ੍ਹ ਉੱਤਰ ਪ੍ਰਦੇਸ਼ ਦੇ ਵਿੱਚ ਲੈ ਗਏ। ਉੱਥੇ 2-3 ਸਾਲ ਰੱਖਿਆ ਔਰ ਮਾਰਚ 8 1853 ਦੇ ਵਿੱਚ ਉਸ ਨੂੰ ਈਸਾਈ ਬਣਾ ਲਿਆ ਔਰ ਈਸਾਈ ਬਣਾਉਣ ਤੋਂ ਬਾਅਦ ਉਸ ਨੂੰ ਫਿਰ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ। ਇਹ ਵੱਖਰੀ ਗੱਲ ਹੈ ਕਿ ਕੁਝ ਸਾਲਾਂ ਬਾਅਦ ਜਦੋਂ ਉਸ ਨੇ ਸਾਰੇ ਹਾਲਾਤ ਨੂੰ ਦੇਖਿਆ, ਸਮਝਿਆ, ਉਹਦਾ ਕਜ਼ਨ ਠਾਕੁਰ ਸਿੰਘ ਸੰਧਾਵਾਲੀਆ ਉਹਨੂੰ ਇੰਗਲੈਂਡ ਜਾ ਕੇ ਮਿਲਿਆ, ਉਹਨੂੰ ਦੱਸਿਆ ਕਿ ਵੀ ਤੂੰ ਕੀ ਸੀ, ਕੀ ਤੈਨੂੰ ਬਣਾ ਦਿੱਤਾ। ਅਤੇ ਫਿਰ ਉਸ ਨੇ ਪੰਜਾਬ ਆ ਕੇ, ਹਜ਼ੂਰ ਸਾਹਿਬ ਆ ਕੇ ਅੰਮ੍ਰਿਤ ਛਕ ਕੇ ਦੁਬਾਰਾ ਸਿੰਘ ਸੱਜਣ ਦੀ ਇੱਛਾ ਜ਼ਾਹਰ ਕੀਤੀ, ਆਪਣੇ ਪਰਿਵਾਰ ਸਮੇਤ ਉਹ ਤੁਰ ਪਿਆ। ਪਰ ਅਦਨ ਦੀ ਬੰਦਰਗਾਹ ਦੇ ਉੱਤੇ ਅੰਗਰੇਜ਼ਾਂ ਨੇ ਉਹਨੂੰ ਰੋਕ ਲਿਆ, ਉਹਨੂੰ ਅੱਗੇ ਨਹੀਂ ਜਾਣ ਦਿੱਤਾ। 26 ਮਈ 1886 ਨੂੰ ਉਹਨੇ ਅਦਨ ਦੀ ਬੰਦਰਗਾਹ ਦੇ ਉੱਤੇ 5 ਸਿੰਘਾਂ ਤੋਂ ਅੰਮ੍ਰਿਤਪਾਨ ਕੀਤਾ ਅੰਗਰੇਜ਼ਾਂ ਦੇ ਖਿਲਾਫ। ਫਿਰ ਉਹਨੇ ਜਿਹੜਾ ਹੈ ਉਹ ਰੂਸ ਗਿਆ ਔਰ ਫਰਾਂਸ ਦੇ ਵਿੱਚ ਉਹਦੀ ਮੌਤ ਹੋਈ ਇੱਕ ਹੋਟਲ 'ਚ, ਪਰ ਉਹਨੇ ਫਿਰ ਸਮਝੌਤਾ ਨਹੀਂ ਕੀਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1119 ਦੇ ਵਿੱਚ ਜੈਰੂਸ਼ਲਮ ਦੇ ਉੱਤੇ ਐਂਪਰਰ ਫਰੈਡਰਿਕ ਦੂਸਰੇ ਨੇ ਕਬਜ਼ਾ ਕੀਤਾ। 1834 'ਚ ਪਹਿਲਾ ਅਮਰੀਕਾ ਦਾ ਲੇਬਰ ਨਿਊਜ਼ਪੇਪਰ ਦਾ ਮੈਨ ਇਹ ਪਬਲਿਸ਼ ਹੋਣਾ ਸ਼ੁਰੂ ਹੋਇਆ ਨਿਊਯਾਰਕ ਤੋਂ। 1927 ਦੇ ਵਿੱਚ ਪਹਿਲੀ ਵਾਰ ਅਮਰੀਕਾ ਔਰ ਕੈਨੇਡਾ ਨੇ ਆਪਸ ਦੇ ਵਿੱਚ ਸਫਾਰਤੀ ਸਬੰਧ, ਜਿਹਨੂੰ ਡਿਪਲੋਮੈਟਿਕ ਰਿਲੇਸ਼ਨਸ ਕਹਿੰਦੇ ਨੇ, ਕਾਇਮ ਕੀਤੇ। 1932 ਦੇ ਵਿੱਚ ਜਾਪਾਨ ਜਿਹਨੇ ਕਿ ਚੀਨ ਦੇ ਉੱਤੇ ਹਮਲਾ ਕੀਤਾ ਸੀ, ਉਹਨਾਂ ਦਾ ਮਨਚੂਰੀਆ ਜਿਹੜਾ ਏਰੀਆ ਹੈ ਉਹਨੂੰ ਇੰਡੀਪੈਂਡੈਂਟ ਡਿਕਲੇਅਰ ਕਰ ਦਿੱਤਾ ਚੀਨ ਨਾਲੋਂ। 1951 ਦੇ ਵਿੱਚ ਨੇਪਾਲ ਨੇ ਕਾਂਸਟੀਟਿਊਸ਼ਨਲੀ ਜਿਹੜਾ ਬਾਦਸ਼ਾਹ ਦਾ ਐਲਾਨ ਕੀਤਾ, ਮੋਨਾਰਕੀ। ਹਾਲਾਂਕਿ ਮੋਨਾਰਕੀ ਉੱਥੇ 250-300 ਸਾਲ ਤੋਂ ਸੀ, ਪਰ ਕਾਂਸਟੀਟਿਊਸ਼ਨਲੀ। ਪਰ ਜਦੋਂ ਹੁਣ ਪਿੱਛੇ ਜਿਹੇ ਕਾਮਰੇਡਾਂ ਨੇ ਉੱਥੇ ਪ੍ਰਚੰਡਾ ਦੀ ਅਗਵਾਈ ਥੱਲੇ ਮਾਓਵਾਦੀਆਂ ਨੇ ਸਰਕਾਰ ਬਣਾਈ, ਸੋ ਉਹਨਾਂ ਨੇ ਜਿਹੜੀ ਹੈ ਮੋਨਾਰਕੀ ਉਹ ਖ਼ਤਮ ਕਰ ਦਿੱਤੀ। 1968 ਦੇ ਵਿੱਚ ਬ੍ਰਿਟਿਸ਼ ਨੇ ਪਹਿਲੀ ਵਾਰ, ਜਿਵੇਂ ਹੁਣ ਘੜੀ 1 ਘੰਟਾ ਅੱਗੇ ਕਰ ਲਈ ਜਾਂਦੀ ਹੈ ਜਾਂ ਪਿੱਛੇ ਕਰਤੀ ਜਾਂਦੀ ਹੈ, ਡੇ ਲਾਈਟ ਸੇਵਿੰਗ ਜਿਹਨੂੰ ਕਹਿੰਦੇ ਨੇ, ਇਹ ਇੰਗਲੈਂਡ ਦੇ ਵਿੱਚ ਸ਼ੁਰੂ ਹੋਈ। 1972 ਦੇ ਵਿੱਚ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਨੇ ਜਿਹੜੀ ਮੌਤ ਦੀ ਸਜ਼ਾ ਹੈ ਉਹਨੂੰ ਖ਼ਤਮ ਕਰ ਦਿੱਤਾ ਹੈ, ਐਬੋਲਿਸ਼ ਕਰ ਦਿੱਤਾ ਹੈ। 2013 ਦੇ ਵਿੱਚ ਬੈਲਜੀਅਮ ਦੇ ਬਰਸਲਜ਼ ਏਅਰਪੋਰਟ ਦੇ ਉੱਤੇ ਹਥਿਆਰਬੰਦ ਲਟੇਰਿਆਂ ਨੇ $50 ਮਿਲੀਅਨ ਦੇ ਜਿਹੜੇ ਰਾ ਡਾਇਮੰਡ ਸੀ ਉਹ ਲੁੱਟੇ ਏਅਰਪੋਰਟ 'ਤੇ ਹੀ, ਔਰ ਪੈਸੇਂਜਰਸ ਨੂੰ ਪਤਾ ਵੀ ਨਹੀਂ ਲੱਗਾ ਔਰ ਅੱਜ ਤੱਕ ਉਹ ਟਰੇਸ ਨਹੀਂ ਹੋਏ। ਇਹਨੂੰ ਇੱਕ ਬੜੀ ਯੂਨੀਕ ਰੋਬਰੀ ਕਰਕੇ ਜਾਣਿਆ ਜਾਂਦਾ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਹੁਣ ਸਾਡਾ ਸਮਾਂ ਹੋ ਰਿਹਾ ਸਮਾਪਤੀ ਵੱਲ, ਅਤੇ ਸਾਨੂੰ ਅੱਜ ਦੇ ਵਿਚਾਰ ਬਾਰੇ ਦੱਸੋ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 39 ਨੂੰ ਚੁਣਿਆ ਔਰ ਭਾਈ ਸਾਹਿਬ ਇਸ ਦੇ ਵਿੱਚ ਕਹਿੰਦੇ ਨੇ, ਬਰਨ ਬਰਨ ਬਹੁ ਬਰਨ ਗੋ ਬੰਸ ਜੈਸੇ, ਏਕ ਹੀ ਬਰਨ ਦੂਹੇ दूध जग जानिए, अनेक प्रकार फल फूल कै बनस्पति एकै, रूप अगन सर्व में समानिए, चतर बरन पान चूना और सुपारी काथा, आपा खोए मिलत अनूप रूप जानिए, लोगन में लोगाचार गुरमुख एकंकार, शब्द सुरत उन मन उनमानी। ਸੋ ਜਿਵੇਂ ਭਾਈ ਸਾਹਿਬ ਦੀ ਰਿਚ ਲੈਂਗੁਏਜ ਹੈ, ਕਿਉਂਕਿ ਸੰਸਕ੍ਰਿਤ ਦੇ ਵੀ ਵਿਦਵਾਨ ਸਨ, ਬਨਾਰਸ ਦੇ ਵਿੱਚ ਸਿੱਖੀ ਦੇ ਪ੍ਰਚਾਰਕ ਰਹੇ, ਔਰ ਜਿਹੜੇ ਵੀ ਉੱਥੇ ਕਾਮਨ ਵਰਤੋਂ ਵਾਲੀਆਂ ਚੀਜ਼ਾਂ ਨੇ, ਜਿਵੇਂ ਪਾਨ ਦਾ ਇਸਤੇਮਾਲ ਹੁੰਦਾ ਹੈ, ਉਹਨਾਂ ਨੂੰ ਐਜ਼ ਏ ਅਲੰਕਾਰ ਦੇ ਤੌਰ ਦੇ ਉੱਤੇ ਉਹਨਾਂ ਨੇ ਇਸਤੇਮਾਲ ਕੀਤੇ। ਔਰ ਗੱਲ ਉਹਨਾਂ ਨੇ ਕਹਿਣੀ ਚਾਹੀ ਹੈ ਕਿ ਕਿਵੇਂ ਜਿਹੜੀ ਗੁਰਮੁਖ ਦੀ ਸੁਰਤ ਹੈ, ਜਦੋਂ ਗੁਰਮੁਖ ਨਿਰੰਕਾਰ ਦੇ ਵਿੱਚ ਜੁੜਦਾ ਤੇ ਉਹ ਕਿਵੇਂ ਉਹਦੇ 'ਚ ਇਕਮਿਕ ਹੋ ਜਾਂਦਾ ਹੈ, ਦੁਨੀਆ ਤੋਂ ਬੇਪਰਵਾਹ ਹੋ ਜਾਂਦਾ ਹੈ। ਸੋ ਉਹਦੇ ਲਈ ਉਹਨਾਂ ਨੇ
ਤਿੰਨ ਅਲੰਕਾਰ ਜਿਹੜੇ ਨੇ ਉਹ ਯੂਜ਼ ਕੀਤੇ ਨੇ। ਪਹਿਲਾ ਉਹਨਾਂ ਦਾ ਅਲੰਕਾਰ ਹੈ ਕਿ ਬਰਨ ਬਰਨ ਬਹੁ ਬਰਨ ਗੋਬੰਸ ਜੈਸੇ ਏਕ ਹੀ ਬਰਨ ਦੂਹੇ ਦੂਧ ਜਗ ਜਾਣੀ। ਕਿ ਜਿਹੜੀਆਂ ਗਊਆਂ ਨੇ ਉਹਨਾਂ ਦੇ ਕਈ ਰੰਗ ਨੇ ਜੀ, ਤੇ ਉਹਨਾਂ ਦੇ ਕਈ ਸਪੀਸ਼ੀਜ਼ ਨੇ, ਕੋਈ ਅਲੱਗ ਹੈ, ਕੋਈ ਇੱਕ ਹੈ, ਕੋਈ ਦੂਜੀ ਹੈ, ਪਰ ਅਲਟੀਮੇਟਲੀ ਦੁੱਧ ਹਰ ਇੱਕ ਦਾ ਇੱਕੋ ਜਿਹਾ ਚਿੱਟੇ ਰੰਗ ਦਾ ਦੁੱਧ ਹੈ ਤੇ ਉਹਨੂੰ ਦੁੱਧ ਨੂੰ ਹੀ ਸਾਰੇ ਜਾਣਦੇ ਨੇ। ਹਾਂਜੀ, ਉਹਦੀ ਜਿਹੜੀ ਪਛਾਣ ਹੈ ਗਾਂ ਦੀ ਦੁੱਧ ਨਾਲ ਹੈ, ਉਹਦਾ ਰੰਗ ਕੀ ਹੈ, ਉਹਦੀ ਨਸਲ ਕੀ ਹੈ, ਇਹ ਇੰਪੋਰਟੈਂਟ ਨਹੀਂ ਹੈ। ਬਰਨ ਬਰਨ ਬਹੁ ਬਰਨ ਗੋਬੰਸ ਜੈਸੇ ਏਕ ਹੀ ਬਰਨ ਦੂਹੇ ਜਗ ਜਾਣੀ ਹੈ, ਸਾਰੇ ਇੱਕੋ ਹੀ ਰੰਗ ਦਾ ਦੁੱਧ ਦਿੰਦੀ ਹੈ। ਫਿਰ ਦੂਜਾ ਅਲੰਕਾਰ ਉਹਨਾਂ ਲਿਆ ਅਨਕ ਪ੍ਰਕਾਰ ਫਲ ਫੂਲ ਕੈ ਬਨਸਪਤੀ ਏਕ ਹੈ ਰੂਪ ਅਗਨ ਸਰਬ ਮੈਂ ਸਮਾਣੀ। ਕਿ ਹੁਣ ਅੱਡ ਅੱਡ ਰੰਗਾਂ ਦੇ ਫੁੱਲ ਨੇ, ਫਲ ਨੇ, ਅਲੱਗ-ਅਲੱਗ ਬਨਸਪਤੀ ਹੈ, ਪਰ ਉਹਨਾਂ ਦੀ ਲੇਟੈਂਟ ਐਨਰਜੀ ਜਿਸ ਨੂੰ ਉਹਨਾਂ ਨੇ ਅੱਗ ਕਿਹਾ, ਫਾਇਰ ਜਿਹੜੀ ਉਹ ਇੱਕੋ ਹੀ ਹੈ, ਜਿਹੜੀ ਉਹਨਾਂ ਨੂੰ ਵੈਜੀਟੇਸ਼ਨ ਨੂੰ ਗਰੋ ਕਰਦੀ ਹੈ, ਜਿਹੜੀ ਪ੍ਰੋਸੈਸ ਉਹ ਇੱਕੋ ਹੀ ਹੈ, ਭਾਵੇਂ ਫਲਾਂ ਦੇ ਰੰਗ ਫੁੱਲਾਂ ਦੇ ਰੰਗ ਅੱਡ ਅੱਡ ਨੇ। ਫਿਰ ਉਹਨਾਂ ਨੇ ਪਾਨ ਦਾ ਜ਼ਿਕਰ ਕੀਤਾ। ਹੁਣ ਜਿਹੜਾ ਪਾਨ ਦਾ ਪੱਤਾ ਹੁੰਦਾ ਹੈ, ਪਾਨ ਦਾ ਪੱਤਾ ਵੀ ਲਾਲ ਹੁੰਦਾ ਹੈ, ਉਸ ਦੇ ਵਿੱਚ ਜਿਹੜਾ ਜਦੋਂ ਚੂਨਾ ਤੇ ਕੱਥਾ ਅਕੇਸ਼ੀਆ ਜਿਹਨੂੰ ਕਿੱਕਰ ਕਹਿੰਦੇ ਨੇ ਉਹਦਾ ਸੱਕ ਹੁੰਦਾ ਹੈ, ਹਾਂਜੀ, ਤੇ ਸੁਪਾਰੀ ਜਿਹੜੀ ਹੈ ਉਹ ਉਸ ਪਾਨ ਦੇ ਹੀ ਬੀਟਲ ਨਟ ਉਹਨੂੰ ਕਹਿੰਦੇ ਨੇ। ਪਾਨ ਦਾ ਪੱਤਾ ਬੀਟਲ ਲੀਫ ਹੈ ਤੇ ਜਿਹੜਾ ਉਸ ਦੀ ਸੁਪਾਰੀ ਹੈ ਉਹ ਬੀਟਲ ਨਟ ਹੈ। ਹੁਣ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਚਾਰ ਚੀਜ਼ਾਂ ਜਿਹੜੀਆਂ ਨੇ, ਪਾਨ ਦਾ ਪੱਤਾ, ਬੀਟਲ ਨਟ ਜਿਹੜੀ ਸੁਪਾਰੀ ਹੈ, ਔਰ ਕੱਥਾ ਜਿਹੜਾ ਕਿ ਕਿੱਕਰ ਦਾ ਸੱਕ ਹੈ, ਔਰ ਚੂਨਾ ਲਾਈਮ ਜੀ, ਇਹ ਚਾਰੋਂ ਇਕੱਠੇ ਹੁੰਦੇ ਨੇ, ਰੰਗ ਤਾਂ ਇਹਨਾਂ ਚੋਂ ਲਾਲ ਨਿਕਲਦਾ। ਹੁਣ ਭਾਵੇਂ ਚਾਰ ਅੱਡ ਨੇ, ਬਟ ਇਹਨਾਂ ਦਾ ਅਲਟੀਮੇਟ ਜਿਹੜੀ ਇਹਦੇ ਚੋਂ ਆਊਟ ਹੈ ਉਹ ਆਪਾ ਖੋਏ ਚਤਰ ਬਰਨ ਪਾਨ ਚੂਨਾ ਔਰ ਸੁਪਾਰੀ ਕਾਥਾ ਆਪਾ ਖੋਏ ਮਿਲਤ ਅਨੂਪ ਰੂਪ ਨਾਨੀ ਹੈ। ਜਦੋਂ ਆਪਾ ਉਹ ਗਵਾ ਦਿੰਦੇ ਨੇ, ਇੱਕ ਪਾਨ ਦੇ ਪੱਤੇ 'ਚ ਇਕੱਠੇ ਹੋ ਜਾਂਦੇ ਨੇ ਤੇ ਲਾਲ ਰੰਗ ਜਿਹੜਾ ਉਹਦਾ ਅਨੂਪ ਸੋਹਣਾ ਰੰਗ ਜਿਹੜਾ ਉਹਦੇ ਚੋਂ ਨਿਕਲਦਾ। ਇਸੇ ਤਰ੍ਹਾਂ ਕਹਿੰਦੇ ਨੇ ਲੋਗਨ ਮੇ ਲੋਗਾਚਾਰ ਗੁਰਮੁਖ ਏਕ ਅੰਕਾਰ। ਕਿ ਜਿਹੜਾ ਗੁਰਮੁਖ ਹੈ ਉਹ ਲੋਕਾਚਾਰੀ ਨੂੰ ਛੱਡ ਕੇ, ਦੁਨੀਆ ਤੋਂ ਅੱਡ ਹੋ ਕੇ ਜਾਂ ਦੁਨੀਆ ਨਾਲੋਂ ਆਪਣੇ ਆਪ ਨੂੰ ਮੈਂਟਲੀ ਤੋੜ ਕੇ ਇੱਕ ਨਿਰੰਕਾਰ ਦੇ ਵਿੱਚ ਜਦੋਂ ਇੱਕਮਿਕ ਹੁੰਦਾ ਤੇ ਸ਼ਬਦ ਸੁਰਤ ਉਨ ਮਨ ਉਨਮਾਨੀ ਹੈ। ਉਹਦੀ ਸੁਰਤ ਦੇ ਵਿੱਚ ਨਿਰੰਕਾਰ ਦਾ ਸ਼ਬਦ, ਤੇ ਫਿਰ ਉਹ ਨਿਰੰਕਾਰ ਦੇ ਵਿੱਚ ਇਵੇਂ ਹੀ ਅਭੇਦ ਹੋ ਜਾਂਦਾ ਹੈ ਜਿਵੇਂ ਵਨਸਪਤੀ ਫਲ ਫੁੱਲ ਨੇ, ਜਿਵੇਂ ਪਾਨ ਦੇ ਵਿੱਚ ਚਾਰੋਂ ਚੀਜ਼ਾਂ ਰਲੀਆਂ ਨੇ, ਜਾਂ ਜਿਵੇਂ ਭਾਵੇਂ ਅੱਡ ਅੱਡ ਨਸਲ ਦੀਆਂ ਗਊਆਂ ਨੇ ਪਰ ਉਹਨਾਂ ਦੇ ਦੁੱਧ ਦਾ ਰੰਗ ਚਿੱਟਾ ਹੈ। ਸੋ ਇਸ ਤਰ੍ਹਾਂ ਰੱਬ ਦਾ ਬੰਦਾ ਗੁਰਮੁਖ ਨਿਰੰਕਾਰ ਦੇ ਵਿੱਚ ਇੱਕਮਿਕ ਹੋ ਕੇ ਸਮਾ ਜਾਂਦਾ। ਇਹੀ ਅੱਜ ਦਾ ਵਿਚਾਰ ਹੈ। ਠੀਕ ਹੈ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਵਿਚਾਰ ਤੇ ਸੁਝਾਅ ਭੇਜਣਾ ਨਾ ਭੁੱਲਣਾ। ਤੁਸੀਂ ਸਾਨੂੰ ਆਪਣੀ ਫੀਡਬੈਕ sos@tv84.tv ਤੇ ਭੇਜ ਸਕਦੇ ਹੋ। ਅਸੀਂ ਆਪਣਾ ਨਵਾਂ ਪ੍ਰੋਗਰਾਮ ਲੈ ਕੇ ਫਿਰ ਕੱਲ ਨੂੰ ਹਾਜ਼ਰ ਹੋਵਾਂਗੇ ਇਸੇ ਸਮਾਂ ਤੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।